ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਨਿਭਾ ਰਹੇ ਨੇ ਸੇਵਾ। ਤੁਸੀਂ ਵੀ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਬਾਬਤ ਸਲਾਹ ਲੈਣ ਦੇ ਲਈ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਕਰ ਸਕਦੇ ਹੋ ਸੰਪਰਕ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਕਾਂਗਰਸ ਹੁਣ ਮੈਦਾਨ ਚ ਉਤਰਨ ਜਾ ਰਹੀ ਹੈ ਜੀ। ਉਧਰ ਪੰਜਾਬ ਇੱਧਰ ਸਰਕਾਰ ਨੇ ਵੀ ਕੈਬਨਿਟ ਮੀਟਿੰਗ ਸੱਦ ਲਈ ਹੈ। ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਜੀ? ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿੱਧਰ ਨੂੰ ਮੋੜਾ ਕੱਟੂ? ਵੇਖੋ, ਮੇਰੇ ਖਿਆਲ ਦੇ ਨਾਲ ਗੁਰਪ੍ਰੀਤ, ਇਹ ਚੀਜ਼ ਜਿਹੜੀ ਆ ਨਾ, ਹੁਣ ਆਪਾਂ ਨੂੰ ਮੰਨ ਲੈਣੀ ਚਾਹੀਦੀ ਆ ਕਿ 27 ਵਾਲਾ ਚੋਣ ਚੱਕਾ ਗਿੜ ਚੁੱਕਾ ਹੈ। ਜੀ ਇਹ ਹੁਣ ਗਿੜ ਗਿਆ ਹੈ ਤੇ ਇਹਦਾ ਗੇੜਾ ਜਿਹੜਾ ਹੈ ਉਹ ਦਿਨ ਬ ਦਿਨ, ਹਫਤਾ ਦਰ ਹਫਤਾ ਜਾਂ ਮਹੀਨਾ ਦਰ ਮਹੀਨਾ ਤੇਜ਼ ਹੀ ਹੁੰਦਾ ਜਾਵੇਗਾ। ਉਹਦੀ ਸਪੀਡ ਹੁਣ ਬਹੁਤ ਮਤਲਬ ਤੇਜ਼ੀ ਨਾਲ ਵਧੇਗੀ। ਜੀ ਕਾਂਗਰਸ ਕੱਲ ਤੋਂ ਲੈ ਕੇ 30 ਦਸੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਨ ਜਾ ਰਹੀ ਹੈ, ਜੀ ਜਿਹਦੇ ਵਿੱਚ ਮਨਰੇਗਾ ਨੂੰ ਕਮਜ਼ੋਰ ਕੀਤੇ ਜਾਣ ਅਤੇ ਪੇਂਡੂ ਮਜ਼ਦੂਰਾਂ ਦੇ ਅਧਿਕਾਰਾਂ ਦੀ ਅਣਦੇਖੀ ਦਾ ਮੁੱਦਾ ਚੁੱਕਿਆ ਜਾਏਗਾ। ਮਤਲਬ ਸਾਫ਼ ਹੋ ਗਈ ਕਿ ਪੂਰੇ ਸਟੇਟ ਦੇ ਵਿੱਚ ਇਹਨਾਂ ਦੇ ਜਿਹੜੇ ਆਗੂ ਆ, ਜਿਵੇਂ ਅੰਮ੍ਰਿਤਸਰ ਦੇ ਵਿੱਚ ਸੁਖਪਾਲ ਖਹਿਰਾ, ਬਰਨਾਲਾ ਦੇ ਵਿੱਚ ਕੁਲਜੀਤ ਨਾਗਰਾ, ਬਠਿੰਡੇ 'ਚ ਸਿੰਗਲਾ ਵਿਜੇਂਦਰ, ਫਰੀਦਕੋਟ ਦੇ ਵਿੱਚ ਗੁਰਕੀਰਤ ਸਿੰਘ, ਫਤਿਹਗੜ੍ਹ ਸਾਹਿਬ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ, ਫਾਜ਼ਿਲਕਾ 'ਚ ਗੁਰਜੀਤ ਸਿੰਘ ਔਜਲਾ, ਫਿਰੋਜ਼ਪੁਰ 'ਚ ਜਸਵੀਰ ਸਿੰਘ ਡਿੰਪਾ, ਮਤਲਬ ਕਿ ਚਰਨਜੀਤ ਸਿੰਘ ਚੰਨੀ ਜਿੱਦਾਂ ਜਲੰਧਰ 'ਚ ਆ ਗਿਆ। ਤੋਂ ਜੀ ਵੱਡੇ ਵੱਡੇ ਜਿਹੜੇ ਇਹਨਾਂ ਦੇ ਧੁਰੰਦਰ, ਕਹਿ ਲਓ ਧੁਰੰਦਰ ਫਿਲਮ ਅੱਜ ਕੱਲ ਇਤਿਹਾਸ ਰਚ ਰਹੀ ਹੈ ਨਾ, ਸ਼ਾਇਦ ਜੀ ਪਹਿਲੀ ਫਿਲਮ ਹੈ ਜਿਹਨੇ 600 ਕਰੋੜ ਰੁਪਈਆ ਕਮਾਇਆ। ਜੀ ਤੋਂ ਮਤਲਬ ਕਿ ਧੁਰੰਦਰ ਕਹਿ ਲਓ ਕਿ ਇਹ ਕਾਗ ਨੇ ਜਿਹੜੇ, ਇਹਨਾਂ ਨੂੰ ਕਾਂਗਰਸ ਨੇ ਮੈਦਾਨ 'ਚ ਉਤਾਰ ਦਿੱਤਾ ਹੈ। ਹੁਣ ਇਹਦੇ ਵਿੱਚ ਜਦੋਂ ਆਪਾਂ ਵੇਖ ਰਹੇ ਹਾਂ ਕਿ ਕਾਂਗਰਸ ਨੇ ਹਿਲਜੁਲ ਸ਼ੁਰੂ ਕੀਤੀ ਆ, ਤਾਂ ਉਧਰੋਂ ਪੰਜਾਬ ਸਰਕਾਰ ਦਾ ਵੀ ਸਟੈਂਡ ਸਪਸ਼ਟ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਇਸ ਗੱਲ ਦਾ ਕਿ ਜਿਹੜਾ 30 ਨੂੰ ਇਜਲਾਸ ਸੱਦਿਆ ਹੈ, ਜੀ ਜਿਹੜੀ ਕੈਬਨਿਟ ਦੀ ਮੀਟਿੰਗ ਸੱਦੀ ਆ, ਇਹ ਉਸੇ ਦੇ ਸੰਦਰਭ ਦੇ ਵਿੱਚ ਆ। ਯਾਨੀ ਜੀ 29 ਤਰੀਕ ਨੂੰ ਕੈਬਨਿਟ ਮੀਟਿੰਗ ਜਿਹੜੀ ਹੈ, ਉਹਦਾ ਮੁੱਖ ਮੰਤਵ ਇਹੋ ਜਾਪਦਾ ਹੈ ਕਿ 30 ਦਾ ਜਿਹੜਾ ਇਹਨਾਂ ਨੇ ਸੈਸ਼ਨ ਰੱਖਿਆ ਹੈ, ਉਹ ਵਿਸ਼ੇਸ਼ ਇਜਲਾਸ ਹੈ ਤੇ ਜੀ ਉਹ ਇਸੇ ਹੀ ਮੁਤਲਕ ਹੈ। ਹੁਣ ਆਪਾਂ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਦੇਖੀਏ ਕਿ ਮਾਨ ਸਰਕਾਰ ਕੀ ਕਰਨ ਜਾ ਰਹੀ ਹੈ। ਜੀ ਹੁਣ ਮਾਨ ਸਰਕਾਰ ਇਹ ਕਰਨ ਜਾ ਰਹੀ ਆ ਕਿ ਅੱਜ ਇਹਨਾਂ ਨੇ ਜਿਸ ਤਰ੍ਹਾਂ ਦਾ ਸਟੈਂਡ ਲਿਆ, ਕਿਉਂਕਿ ਭਾਰਤ ਸਰਕਾਰ ਨੇ ਕਿਹਾ ਸੀਗਾ ਕਿ ਜਿਹੜਾ ਮਨਰੇਗਾ ਦੀ ਜਗ੍ਹਾ ਤੇ ਜੀ ਰਾਮ ਜੀ ਨਵਾਂ ਇੱਕ ਬਦਲਾਅ ਆਇਆ, ਇਸ ਜੀ ਦੇ ਸਬੰਧ ਦੇ ਵਿੱਚ ਪੂਰੇ ਮੁਲਕ 'ਚ ਗ੍ਰਾਮ ਸਭਾਵਾਂ ਕੀਤੀਆਂ ਜਾਣ। ਜੀ ਤਾਂ ਮਾਨ ਸਰਕਾਰ ਨੇ ਆਖਿਆ ਅਸੀਂ ਨਹੀਂ ਕਰਾਂਗੇ, ਵੇਰ ਗਏ। ਜੀ ਇਹਨਾਂ ਨੇ ਆਖਿਆ ਕਿ ਅਸੀਂ ਨਹੀਂ ਕਰਨੀਆਂ। ਤੁਸੀਂ ਅੱਜ 26 ਆ, 26 ਦੇ ਦਿਨ ਕਿਤੇ ਵੀ ਗ੍ਰਾਮ ਸਭਾ ਦੀ ਖਬਰ ਜੇ ਸੁਣੀ ਪੜ੍ਹੀ ਹੋਵੇ ਤੇ ਦੱਸ ਦਿਓ। ਜੀ ਨੇ ਉਹਦਾ ਵੱਡਾ ਕਾਰਨ ਇਹ ਸੀ ਕਿ ਗ੍ਰਾਮ ਸਭਾਵਾਂ ਲੱਗਦੀਆਂ ਤੇ ਉਹਦੇ ਵਿੱਚ ਤੇ ਪ੍ਰਚਾਰ ਹੋਣਾ ਸੀ ਸਮਾਂ ਦੀ ਜੀ ਸੋਧ ਦਾ, ਪਰੰਤੂ ਇਹਨਾਂ ਨੇ 30 ਨੂੰ ਫੇਰ ਜੋੜਨਾ। ਮਤਲਬ ਕਿ ਜੇ ਤੁਸੀਂ ਅੱਜ ਕਿਸੇ ਚੀਜ਼ ਦਾ ਪ੍ਰਚਾਰ ਕਰਕੇ 2 ਦਿਨਾਂ ਨੂੰ ਫੇਰ ਨਖੇਦੀ ਨਿੰਦਿਆ ਕਰੋਗੇ ਤੇ ਤੁਸੀਂ ਤੇ ਆਪ ਦੋਹਰੇ ਪੈਮਾਨੇ ਵਾਲੇ, ਡਬਲ ਸਟੈਂਡਰਡ ਵਾਲੇ ਹੋ ਜਾਓਗੇ। ਸੋ ਜੀ ਇਸ ਵਾਸਤੇ
ਮਾਨ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਬਈ ਅਜਿਹਾ ਨਹੀਂ ਕਰਾਂਗੇ। ਹੁਣ ਦੂਜੇ ਪਾਸੇ ਆ ਜਾਓ, ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਵਨੀਤ ਸਿੰਘ ਬਿੱਟੂ ਪੰਜਾਬ ਤੋਂ, ਉਹਨਾਂ ਨੇ ਪੋਸਟਰ ਸ਼ੇਅਰ ਕੀਤਾ ਹੋਇਆ। ਮਤਲਬ ਭਾਜਪਾ ਇਸ ਨੂੰ ਪ੍ਰਾਪਤੀ ਦੱਸ ਰਹੀ ਹੈ, ਔਰ ਉਹਦਾ ਪ੍ਰਾਪਤੀ ਦੱਸਣ ਦਾ ਵੀ ਇੱਕ ਨਿਰਾਲਾ ਅੰਦਾਜ਼ ਹੈ। ਉਹ ਕਹਿੰਦੇ ਜੀ ਕਿ ਜੀ ਠੀਕ ਆ, ਮਤਲਬ ਕਿ ਉਸ ਪਾਸੇ ਤੇ ਉਹ ਨਹੀਂ ਆ ਰਹੇ ਕਿ ਰੇਸ਼ੋ ਕੀ ਆ ਜਾਂ ਕੀ ਹਿਸਾਬ ਕਿਤਾਬ ਆ, ਕਿਵੇਂ ਬਦਲਾਅ ਆਇਆ ਫੈਡਰਲ ਸਟਰਕਚਰ ਦੇ ਵਿੱਚ, ਕੀ ਇਹ ਸਹੀ ਹੈ ਜਾਂ ਨਹੀਂ ਹੈ। ਪਰੰਤੂ ਉਹ ਕਹਿ ਰਹੇ ਕਿ ਅਸੀਂ 100 ਦਿਨ ਤੋਂ ਜਿਹੜੇ ਗਰੰਟੀਸ਼ੁਦਾ ਰੁਜ਼ਗਾਰ ਦੇ ਦਿਨ ਆ, ਉਹਨਾਂ ਨੂੰ ਅਸੀਂ 125 ਕਰ ਦਿੱਤਾ ਆ। ਠੀਕ ਹੈ ਜੀ ਜੀ। ਮੈਂ ਆਪਦੀ ਪੋਸਟ ਦੇ ਜ਼ਰੀਏ ਰਵਨੀਤ ਬਿੱਟੂ ਜੀ ਨੂੰ ਕੁਝ ਸਵਾਲ ਕੀਤੇ ਕਿ ਤੁਸੀਂ ਇਸ ਨੂੰ ਜਿਸ ਤਰ੍ਹਾਂ ਪ੍ਰਚਾਰ ਰਹੇ ਹੋ। ਹੁਣ ਪਹਿਲੀ ਗੱਲ ਕਿ ਪਹਿਲਾਂ ਜਿਹੜੀ ਮਨਰੇਗਾ ਚੱਲਦੀ ਸੀ ਉਹ 90-10 ਦੀ ਰੇਸ਼ੋ ਨਾਲ ਚੱਲਦੀ ਸੀ, ਕਿ 90 ਸੈਂਟਰ ਦਾ ਤੇ 10 ਸਟੇਟ ਦਾ। ਤੇ ਮੈਂ ਰਵਨੀਤ ਬਿੱਟੂ ਹੋਰਾਂ ਨੂੰ ਪੁੱਛਿਆ ਕਿ ਤੁਹਾਡੇ ਇੱਕ ਸੰਸਦ ਮੈਂਬਰ ਹੁੰਦੇ ਸਨ ਰਾਮ ਬਖਸ਼ ਸਿੰਘ ਵਰਮਾ, ਨਾਂ ਨੋਟ ਕਰ ਲਿਓ, ਕਿਸੇ ਨੂੰ ਕਿਸੇ ਤੱਥ ਦੀ ਪੁਸ਼ਟੀ ਕਰਨੀ ਹੋਵੇ ਤੇ ਸ਼ਾਇਦ ਉਹ ਰਾਜ ਸਭਾ ਦੇ ਸੰਸਦ ਮੈਂਬਰ ਸੀ। ਉਹਨਾਂ ਨੇ ਜੀ ਹਾਊਸ ਦੇ ਵਿੱਚ ਜਿਸ ਵੇਲੇ ਸਕੀਮ ਲਿਆਂਦੀ, ਉਹਨਾਂ ਆਖਿਆ ਸਕੀਮ ਬਹੁਤ ਵਧੀਆ ਹੈ, ਪਰ ਸਾਰਾ ਖਰਚਾ ਯਾਨੀ 100% ਦਾ 100% ਕੇਂਦਰ ਸਰਕਾਰ ਨੂੰ ਅਫੋਰਡ ਕਰਨਾ ਚਾਹੀਦਾ ਹੈ। ਤੇ ਜੀ ਮੇਰਾ ਸਵਾਲ ਸੀ ਕਿ ਕੀ ਭਾਜਪਾ ਉਸ ਵੇਲੇ ਸਹੀ ਸੀ ਜਾਂ ਅੱਜ 90 ਤੋਂ ਜਿਹੜੀ ਇਹ 60 ਤੇ ਆ ਗਈ ਹੈ, ਕਿ ਹੁਣ ਜੀ ਸਹੀ ਹੈ? ਹੂੰ ਦੂਜਾ ਇਹਦੇ ਵਿੱਚ ਮਸਲਾ ਹੈ ਕਿ ਜਿਸ ਨੂੰ ਇਹ ਪ੍ਰਾਪਤੀ ਕਹਿ ਰਹੇ ਆ, ਦੇਖੋ ਹੁਣ ਪਤਾ ਨਹੀਂ ਇਹ ਕਿਸ ਤਰ੍ਹਾਂ ਕਾਊਂਟਰ ਕਰਨਗੇ ਪੰਜਾਬ ਸਰਕਾਰ ਵਾਲੇ ਜਾਂ ਇੱਥੋਂ ਦੀ ਕਾਂਗਰਸ, ਪਰ ਮੈਂ ਦੇਖਿਆ ਕਿ ਤਕਨੀਕੀ ਤੌਰ ਤੇ, ਬਰੀਕੀ ਤੌਰ ਤੇ ਆਪਣੀ ਜਿਹੜੀ ਲੀਡਰਸ਼ਿਪ ਆ ਨਾ, ਇਹ ਬਹੁਤਾ ਜੀ ਜ਼ਿਆਦਾ ਇਹਨਾਂ ਦੇ ਨਾਲੋਂ ਸਗੋਂ ਕਿਸਾਨ ਆਗੂ ਤੇਜ਼ ਆ। ਬਿਲਕੁਲ ਪਰ ਕਮਾਲ ਦੀ ਗੱਲ ਹੈ ਕਿ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੀ ਇਹਦੇ ਤੇ ਖਾਮੋਸ਼ ਨੇ। ਵਿਰੋਧ ਹੈ, ਕਾਮਰੇਡ ਕਰ ਰਹੇ ਨੇ ਵਿਰੋਧ, ਪਰ ਜੀ ਕਾਮਰੇਡਾਂ ਦਾ ਵਿਰੋਧ ਜਿਹੜਾ ਬੜਾ ਨਗੂਣਾ ਵਿਰੋਧ ਰਹਿ ਜਾਂਦਾ ਹੈ। ਤਾਂ ਮਤਲਬ ਹੂੰ ਕਿ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਵੀ ਸ਼ਾਇਦ ਇਹਨਾਂ ਨੁਕਤਿਆਂ ਨੂੰ ਨਹੀਂ ਉਭਾਰਿਆ ਕਿ ਇਹਦੇ ਵਿੱਚ ਇੱਕ ਕਲੌਜ ਹੈ, ਵੈਸੇ ਦੋ ਕਲੌਜ ਬਣ ਜਾਂਦੇ ਆ, ਜੀ ਕਿਉਂਕਿ ਅਸੀਂ ਮਨਰੇਗਾ ਤੇ ਬਹੁਤ ਲੰਮੇ ਸਮੇਂ ਤੋਂ, ਇਨਫੈਕਟ ਕਿ ਮੈਂ 2000 ਤੁਸੀਂ ਮੰਨੋਗੇ 14-15 ਚ ਘੁਟਾਲਾ ਕੱਢਤਾ ਸੀਗਾ ਇੱਥੇ, ਉਦੋਂ ਮੈਂ ਅਖਬਾਰ ਚ ਹੁੰਦਾ ਸੀਗਾ। ਮਤਲਬ ਕਿ ਉਦੋਂ ਬੜੀ ਤਰਥੱਲੀ ਮੱਚੀ ਸੀ। ਉਸ ਵੇਲੇ ਮਸਟਰੋਲ ਵਗੈਰਾ ਜਿਹੜੇ ਹੁੰਦੇ ਨੇ, ਇਦਾਂ ਉਹ ਜਿਸ ਤਰ੍ਹਾਂ ਕੀਤੇ ਜਾਂਦੇ ਆ, ਜਿਵੇਂ ਹੁਣ ਅੱਜ ਕੱਲ ਫਰਜ਼ੀ ਜੌਬ ਕਾਰਡਾਂ ਦਾ ਦੇਖੋ ਪੰਜਾਬ ਦੇ ਵਿੱਚ ਕਿੰਨੇ ਫਰਜ਼ੀ ਜੌਬ ਕਾਰਡ ਕੱਟੇ ਗਏ ਸੀਗੇ। ਜੀ ਤਾਂ ਮਤਲਬ ਕਿ ਇਸ ਤਰ੍ਹਾਂ ਉਦੋਂ ਤੋਂ ਹੀ ਕੰਮ ਚੱਲਦਾ ਆ। ਤਾਂ ਮਤਲਬ ਕਿ ਕਾਫੀ ਸਾਡਾ ਇਹਦੇ ਤੇ ਹੈਗਾ ਰਿਸਰਚ ਵਰਕ। ਬਈ ਮੈਂ ਇੱਕ ਹੋਰ ਸਵਾਲ ਕੀਤਾ ਕਿ ਜਿਸ ਨੂੰ ਤੁਸੀਂ 100 ਦੀ ਬਜਾਏ 125 ਦਿਨਾਂ ਦੀ ਪ੍ਰਾਪਤੀ ਦੱਸਦੇ ਜੇ, ਜੀ ਤਾਂ ਗੱਲ ਇਹ ਆ ਕਿ ਉਹਦੇ ਵਿੱਚ ਤੁਸੀਂ ਦੋ ਕਲੌਜ਼ ਪਾਏ ਆ ਜਿਨ੍ਹਾਂ ਦੇ ਤਹਿਤ 2 ਮਹੀਨਿਆਂ ਚ ਗਰੰਟੀਸ਼ੁਦਾ 25 ਦਿਨ ਤਾਂ ਤੁਸੀਂ ਉਤਲੇ ਲਵਾਉਣੇ ਹੀ ਲਵਾਉਣੇ ਆ। ਹੂੰ ਜੀ ਹੁਣ ਰਹਿ ਗਿਆ ਪਿਛਲੇ 10 ਮਹੀਨਿਆਂ ਦਾ ਵਕਫਾ ਤੇ 10 ਮਹੀਨਿਆਂ ਚ 100 ਦਿਨ ਦਾ ਰੁਜ਼ਗਾਰ, ਤੇ ਜਿਨ੍ਹਾਂ ਜੀ ਸਟੇਟਾਂ ਚ ਔਸਤਨ ਇੱਕ ਸਾਲ ਚ 100 ਦਿਨ ਦੇ ਗਰੰਟੀਸ਼ੁਦਾ ਰੁਜ਼ਗਾਰ ਚੋਂ ਨਿਕਲਦੇ ਹੀ ਔਸਤ 35, ਪੰਜਾਬ ਚ 35 ਦਿਨ ਨਿਕਲਦੇ ਨੇ, ਜੀ 35 ਤੋਂ 50 ਨਿਕਲਦਾ ਹੈ। ਉਹਨਾਂ ਤੇ ਜਦ ਇਹ ਬੋਝ ਵੱਧ ਜਾਏਗਾ, 40% ਉਹਨਾਂ ਨੂੰ ਕੋਲੋਂ ਪਾਉਣਾ ਪਏਗਾ, ਜਿੱਥੇ ਪਹਿਲਾਂ ਹੀ 35 ਤੋਂ 50% ਨਿਕਲ ਰਿਹਾ ਹੈ, ਜਾਂ 35 ਤੋਂ 50 ਨਹੀਂ 55 ਹੈ, ਉਹਨਾਂ ਦੇ ਵਿੱਚ ਉਹ 10 ਮਹੀਨਿਆਂ ਚ ਕਿਵੇਂ ਨਿਕਲ ਆਉ? ਇਸ ਗੱਲ ਦਾ ਹੂੰ ਕਿਸੇ ਕੋਲ ਜਵਾਬ ਨਹੀਂ ਹੈ, ਜੀ ਕਿਸੇ ਕੋਲ ਜਵਾਬ ਨਹੀਂ ਹੈ। ਤਾਂ ਖੈਰ ਮਾਨ ਸਾਹਿਬ ਨੂੰ ਵੀ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਨੂੰ ਜੇ ਚਲਾਉਣਗੇ, ਇਸ ਯੋਜਨਾ ਨੂੰ ਚਲਾਉਣਗੇ, ਤਾਂ ਕਿੰਨਾ ਖਰਚ ਆਏਗਾ, ਉਹ ਖਰਚ ਕਿੱਥੋਂ ਆਏਗਾ, ਤੇ ਜੇ ਕਰਜ਼ਾ ਜੀ ਚੁੱਕ ਕੇ ਆਏਗਾ ਤਾਂ ਮੇਰੇ ਖਿਆਲ ਦੇ ਨਾਲ ਇਹ ਪੰਜਾਬ ਵਾਸਤੇ ਇੱਕ ਹੋਰ ਝਟਕਾ ਹੋਏਗਾ। ਲਗਾਤਾਰ ਕਾਂਗਰਸ ਹੁਣ ਜੇ ਇਹਦੇ ਤੇ ਸੰਘਰਸ਼ ਕਰਦੀ ਹੈ ਤਾਂ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੂੰ ਵਿਦੇਸ਼ ਤੋਂ ਪਰਤ ਕੇ ਇਸ ਮਾਮਲੇ 'ਚ ਗਰਾਊਂਡ ਤੇ ਆਉਣਾ ਚਾਹੀਦਾ, ਕਿਉਂਕਿ ਇਹ ਮਾਮਲਾ SC ST ਐਕਟ ਜੋ ਹੁੰਦੇ ਆ ਆਪਣੇ ਭਾਈਚਾਰੇ ਦੇ, ਜਾਂ ਇਸ ਤੋਂ ਇਲਾਵਾ ਜੇ ਵੇਖੀਏ ਤੇ ਗਰੀਬ ਵਰਗ ਖਾਸ ਤੌਰ ਤੇ ਮਜ਼ਦੂਰ ਵਰਗ ਨਾਲ ਜੁੜਿਆ, ਜਿਹਦੇ ਚ ਕਾਂਗਰਸ ਨੂੰ ਜਾਂ ਇਹਨਾਂ ਦੀ ਹੋਰ ਜਿਹੜੀ ਵਿਰੋਧੀ ਸਾਥੀ ਧਿਰ ਹੋਏਗੀ ਉਹਨਾਂ ਨੂੰ ਕਾਫੀ ਲਾਭ ਮਿਲਣ ਦੀ ਸੰਭਾਵਨਾ ਹੈ ਸਿਆਸੀ ਤੌਰ ਤੇ ਗੁਰਪ੍ਰੀਤ, ਕਿਉਂਕਿ ਇਹਦੇ ਵਿੱਚ ਜੇ ਬਰੀਕੀ ਨਾਲ ਜਾਓਗੇ ਤੁਸੀਂ, ਕਾਫੀ ਕੁਝ ਹੈ ਜੀ ਜਿਸ ਨੂੰ ਉਭਾਰਿਆ ਜਾ ਸਕਦਾ ਹੈ ਤੇ ਮੋਦੀ ਗਵਰਨਮੈਂਟ ਨੂੰ ਘੇਰਿਆ ਜਾ ਸਕਦਾ ਹੈ ਜੀ।
ਬਿਲਕੁਲ ਘੇਰਿਆ ਤਾਂ ਜਾ ਸਕਦਾ ਹੈ, ਪਰ ਹੁਣ ਘੇਰਨ ਦੇ ਲਈ ਅੱਗੇ ਕੌਣ ਆਉਂਦਾ ਹੈ, ਜਾਂ ਫਿਰ ਜਿੰਨਾ ਚਿਰ ਲਾਈਮਲਾਈਟ ਲੈਣੀ ਹੈ ਪਹਿਲੇ 2-4 ਦਿਨ ਉਹ ਲੈ ਕੇ ਪਾਸੇ ਹੁੰਦੇ ਜਾਣਗੇ ਸਾਰੇ। ਇਹ ਵੀ ਇੱਕ ਗੱਲ ਹੈ ਨਾ, ਕੋਈ ਜਲਦੀ ਛੇਤੀ ਬਸ ਇੱਕ ਰੀਲ ਤਾਂ ਪਾਈ ਜਾ ਸਕਦੀ ਹੈ, ਛੋਟੀ ਜਿਹੀ ਟਿੱਪਣੀ ਜਾਰੀ ਕੀਤੀ ਜਾ ਸਕਦੀ ਹੈ। ਆਮ ਤੌਰ ਤੇ ਐਂ ਜਾਪਦਾ ਨਾ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਬਿਆਨ ਦੇ ਕੇ ਸਰ ਜਾਣਾ ਹੈ, ਵੀ ਸਾਡਾ ਵਿਰੋਧ ਦਰਜ ਹੋ ਜਾਣਾ ਹੈ। ਕਈ ਲੀਡਰਾਂ ਨੂੰ ਤਾਂ ਇਹੀ ਲੱਗੀ ਜਾਂਦਾ ਹੈ। ਸੋ ਖੈਰ ਅੱਗੇ ਚੱਲਦੇ ਹਾਂ, ਵੇਖਦੇ ਬਣਦਾ ਕੀ ਹੈ। ਉਧਰ ਬੀਬੀ ਸਿੱਧੂ ਹੁਣੀ ਜਾ ਕੇ ਗਡਕਰੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜੀ। ਕੁਝ ਖਾਸ ਹੋਣ ਦੀ ਆਸ ਲਾਉਣ ਪੰਜਾਬੀ? ਦੇਖੋ ਇਹਦੇ ਚ ਜਿੰਨਾ ਕੁ ਸਾਡੇ ਕੋਲ ਹੈ ਸਮਝ ਤੇ ਖਾਸ ਤੌਰ ਤੇ ਜਾਣਕਾਰੀ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਆ ਕਿ ਨਵਜੋਤ ਕੌਰ ਸਿੱਧੂ ਨੇ ਇਲੈਕਸ਼ਨ ਲੜਨਾ ਹੀ ਲੜਨਾ ਹੈ। ਜੀ, ਤੇ ਉਹਨਾਂ ਨੇ ਆਪਣਾ ਜਿਸ ਤਰ੍ਹਾਂ ਦਾ ਰਸਤਾ ਅਖਤਿਆਰ ਕਰ ਲਿਆ, ਤੇ ਜਿਸ ਤਰ੍ਹਾਂ ਦੀ ਉਸ ਰਸਤੇ ਦੀ ਸਪੀਡ ਆ, ਇਦਾਂ ਲੱਗਦਾ ਹੈ ਕਿ ਬੀਬੀ ਸਿੱਧੂ ਦੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਇਦ ਥੋੜੇ ਹੁਣ ਬੇਵਸ ਹੋ ਗਏ ਨੇ। ਜੀ, ਉਹਦਾ ਇੱਕ ਕਾਰਨ ਆ, ਹਾਲਾਂਕਿ ਜੀ, ਸਾਡਾ ਉਸੂਲ ਆ, ਅਸੀਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਨਹੀਂ ਜਾਂਦੇ, ਵਿਅਕਤੀਗਤ ਜ਼ਿੰਦਗੀ ਜਾਂ ਘਰੇਲੂ ਜ਼ਿੰਦਗੀ 'ਚ ਨਹੀਂ ਜਾਂਦੇ, ਪੋਲੀਟੀਸ਼ੀਅਨ ਚਾਹੇ ਜਿਹੋ ਜਿਹਾ ਮਰਜ਼ੀ ਹੈ। ਪਰ ਇਸ ਮਾਮਲੇ 'ਚ ਤੁਹਾਨੂੰ ਥੋੜਾ ਜਿਹਾ ਮੈਟਰ ਸਮਝ ਆ ਜਾਏਗਾ ਕਿ ਜੀ, ਬੀਬੀ ਜੀ ਜਿਹੜੇ ਆ, ਉਹ ਪ੍ਰਵੀਨ ਤੋਗੜੀਆ, ਪੁਰਾਣੇ ਹਿੰਦੂਤਵੀ ਨੇਤਾ ਹੈ, ਉਹਨਾਂ ਨੂੰ ਮੰਗ ਪੱਤਰ ਦਿੰਦੇ ਨੇ। ਤੇ ਮੰਗ ਪੱਤਰ ਦੇ ਵਿੱਚ ਕੀ ਕਹਿੰਦੇ ਨੇ ਕਿ ਗਊ ਕਲਿਆਣ ਹੋਵੇ, ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ, ਇਸ ਤੋਂ ਇਲਾਵਾ ਕੌਸੈਸ ਹੈ ਜਿਹੜਾ, ਉਹਦਾ ਪਾਰਦਰਸ਼ਤਾ ਦੇ ਨਾਲ ਹਿਸਾਬ ਕਿਤਾਬ ਹੋਵੇ, ਤੇ ਇਸ ਤੋਂ ਇਲਾਵਾ ਸ਼ਿਵਾਲਿਕ ਏਰੀਏ ਦੀਆਂ ਜਿਹੜੀਆਂ ਪਹਾੜੀਆਂ ਨੇ, ਉਹਨਾਂ ਦੇ ਥੱਲੇ ਜੋ ਪੰਜਾਬ ਦੀਆਂ ਚਰਾਂਦਾ ਕਬਜ਼ੇ ਹੇਠ ਆ, ਉਹਨਾਂ ਨੂੰ ਛਡਾਇਆ ਜਾਵੇ। ਜੀ, ਅੱਛਾ, ਨਿੱਜੀ ਜ਼ਿੰਦਗੀ 'ਚ ਬੀਬੀ ਸਿੱਧੂ ਬਾਰੇ ਜਿੰਨਾ ਕੁ ਮੈਂ ਜਾਣਦਾ, ਇਹ ਜਾਨਵਰ ਪ੍ਰੇਮੀ ਨੇ। ਜੀ, ਤਾਂ ਮਤਲਬ ਕਿ ਇੱਕ ਤੇ ਇਹ ਵਿਅਕਤੀਗਤ ਜਿਹੜਾ ਇਹਨਾਂ ਦਾ ਸੈਟਅਪ ਸੀਗਾ, ਇਸਨੇ ਇੱਕ ਹੋਰ ਝਟਕਾ ਦਿੱਤਾ। ਇਸ ਤੋਂ ਜੀ, ਪਹਿਲਾਂ 500 ਕਰੋੜ ਵਾਲਾ ਜਿਹੜਾ ਬਿਆਨ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਉਦੋਂ 1-2 ਦਿਨ ਫੋਨ ਬੰਦ ਸੀ ਆਪਦੀ ਸ਼ੂਟਿੰਗ ਕਰਕੇ। ਜਿਵੇਂ ਉਹ ਜੀ, ਫੋਨ ਖੁੱਲਿਆ ਤੇ ਤਰਥੱਲੀ ਮਚ ਗਈ। ਕਿਆ ਕੀ ਹੋ ਗਿਆ 500 ਕਰੋੜ ਵਾਲਾ ਬਿਆਨ? ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀਗਾ। ਠੀਕ ਹੈ ਜੀ। ਫਿਰ ਇਸ ਤੋਂ ਇਲਾਵਾ ਹੁਣ ਜਿਹੜੀ ਗੱਲ ਹੋਈ ਆ ਕਿ ਨਿਤਿਨ ਗਡਕਰੀ ਨੂੰ ਬੀਬੀ ਜੀ ਮਿਲੇ ਆ। ਹੁਣ ਮਿਲੇ ਜੀ, ਕਿੱਥੇ ਆ, ਮੇਰੇ ਲਈ ਅਹਿਮ ਸਵਾਲ ਸੀ, ਤੁਹਾਡੇ ਲਈ ਵੀ ਅਹਿਮ ਹੋਏਗਾ। ਬਿਲਕੁਲ। ਤਾਂ ਪਤਾ ਕੀਤਾ ਗਿਆ ਕਿ ਦਿੱਲੀ 'ਚ ਮੁਲਾਕਾਤ ਹੁੰਦੀ ਹੈ, ਤੇ ਕਮਾਲ ਜੀ, ਦੀ ਗੱਲ ਹੈ ਕਿ ਮੁਲਾਕਾਤ ਕਰਾਉਣ ਵਾਲਾ ਇੱਕ ਸੇਠ ਹੈ, ਉਹਦੇ ਨਾਂ ਨਾਲ ਹੂੰ, ਸੇਠ ਲੱਗਦਾ, ਉਹ ਕਾਂਗਰਸੀ ਹੈ। ਜੀ, ਇਹ ਵੀ ਕਮਾਲ ਦੀ ਗੱਲ ਹੈ। ਤੇ ਉਸ ਤੋਂ ਬਾਅਦ ਨਿਤਿਨ ਗਡਕਰੀ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਆ, ਬੀਬੀ ਸਿੱਧੂ ਇਹ ਅੰਮ੍ਰਿਤਸਰੀਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਆ ਕਿ ਉਹਨਾਂ ਦਾ ਕੰਮਕਾਰ ਬਹੁਤ ਵਧੀਆ, ਅੰਮ੍ਰਿਤਸਰ ਵਾਸੀਆਂ ਵਾਸਤੇ ਜਲਦੀ ਖੁਸ਼ਖਬਰੀ ਹੋਏਗੀ, ਵਗੈਰਾ ਵਗੈਰਾ। ਮਤਲਬ ਕਿ ਜੀ, ਉਸਤਤ ਕਰਦੇ ਨਜ਼ਰ ਆ ਰਹੇ ਆ। ਤਾਂ ਇਹਦਾ ਸਾਫ਼ ਅਰਥ ਹੈ ਕਿ ਸਸਪੈਂਡ ਚੱਲ ਰਹੀ ਕਾਂਗਰਸ ਚੋਂ ਬੀਬੀ ਸਿੱਧੂ ਕਿਤੇ ਨਾ ਕਿਤੇ ਮੰਨ ਕੇ ਚੱਲ ਰਿਹਾ ਕਿ ਇਲੈਕਸ਼ਨ ਤੇ ਲੜਨਾ ਹੈ, ਨਹੀਂ ਤੇ ਫਿਰ ਆਪਦੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਹੈਗੀ ਹੈ ਪੁਰਾਣੀ। ਇਹਦਾ ਬਿਲਕੁਲ। ਮਤਲਬ ਕਿ ਮੈਨੂੰ ਲੱਗਦਾ ਕਿ ਸਿੱਧੂ ਖਾਸ ਤੌਰ ਤੇ ਹੁਣ ਤੁਸੀਂ ਮੇਰੇ ਮੂੰਹੋਂ ਇੱਕ ਸ਼ਬਦ ਨਿਕਲਿਆ ਸੁਣਿਆ ਹੈ ਕਿ ਬੇਵਸ। ਬੇਵਸ ਜੀ, ਦਾ ਮਤਲਬ ਇਹ ਹੁੰਦਾ ਹੈ ਨਾ, ਕਿਉਂਕਿ ਦੇਖੋ ਆਪਣੇ ਜਿਹੜੇ ਘਰੇਲੂ ਤੇ ਭਾਵਨਾਤਮਕ ਹਾਲਾਤ ਹੁੰਦੇ ਨਾ, ਲਗਭਗ ਇੱਕੋ ਜਿਹੇ ਹੁੰਦੇ ਆ ਬੰਦਿਆਂ ਦੇ। ਜੀ, ਸਮਝਦੇ ਹੋ ਨਾ, ਚਾਹੇ ਕੋਈ ਐਕਟਰ ਆ, ਨੇਤਾ ਹੈ, ਜਾਂ ਆਮ ਬੰਦਾ ਹੈ, ਲਗਭਗ ਇੱਕੋ ਜਿਹਾ ਹੁੰਦਾ, ਖਾਸ ਤੌਰ ਤੇ ਜੇ ਮੈਂ ਮਰਦ ਸਮਾਜ ਚੋਂ ਗੱਲ ਕਰਾਂ। ਕਿਉਂ? ਕਿਉਂਕਿ ਬੀਬੀ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਬੜਾ ਪ੍ਰੇਮ ਕਰਦੇ ਆ। ਜੀ, ਬੀਬੀ ਸਿੱਧੂ ਤੁਹਾਨੂੰ ਪਤਾ ਹੈ ਇੱਕ ਖਤਰਨਾਕ ਬਿਮਾਰੀ ਤੋਂ ਉੱਭਰੇ ਆ, ਜੀ, ਬਹੁਤ ਖਤਰਨਾਕ ਸਟੇਜ ਤੇ। ਠੀਕ ਹੈ ਜੀ। ਤਾਂ ਮਤਲਬ ਕਿ ਇਸ ਚੀਜ਼ ਨੂੰ ਮੈਂ ਸਮਝਦਾ ਕਿ ਤੁਸੀਂ ਵੀ ਸਹਿਜਤਾ ਦੇ ਨਾਲ ਦੇਖ ਸਕਦੇ ਹੋ ਕਿ ਬੀਬੀ ਸਿੱਧੂ ਨੇ ਰਸਤਾ ਅਖਤਿਆਰ ਕਰ ਲਿਆ, ਔਰ ਨਵਜੋਤ ਸਿੰਘ ਸਿੱਧੂ ਇਸ ਸੂਰਤ 'ਚ ਉਹਨਾਂ ਨੂੰ ਨਹੀਂ ਰੋਕਣਾ ਚਾਹੁੰਦੇ, ਜੀ, ਚਾਹੇ ਉਹਨਾਂ ਦਾ ਮਨ ਮੰਨਿਆ ਚਾਹੇ ਨਾ। ਬਸ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ। ਪਰ ਬੀਬੀ ਸਿੱਧੂ ਨੇ ਜੋ ਰਸਤਾ ਤੈਅ ਕਰਨਾ ਹੈ, ਉਹ ਉਹਨੇ ਸੋਚ ਲਿਆ। ਤੇ ਇਸ ਕਰਕੇ ਕਾਂਗਰਸ ਦੇ ਵਿੱਚ ਮੈਨੂੰ ਨਹੀਂ ਲੱਗਦਾ, ਕਿਉਂਕਿ ਮਾਮਲਾ ਕਾਫੀ ਜ਼ਿਆਦਾ ਉਲਝ ਗਿਆ, ਔਰ ਨਾ ਹੀ ਹੁਣ ਨਵਜੋਤ ਸਿੰਘ ਸਿੱਧੂ ਦਾ ਮੈਨੂੰ ਲੱਗਦਾ ਚਿੱਤ ਵੱਜੇਗਾ, ਕਿਉਂਕਿ ਜੇ ਆਉਣਗੇ ਤਾਂ ਪਹਿਲਾਂ ਹੀ ਸਥਿਤੀ ਉਹਨਾਂ ਲਈ ਮੁਸ਼ਕਲ ਸੀ, ਪਰ ਬੀਬੀ ਸਿੱਧੂ ਨੇ ਹੋਰ ਵੀ ਮੁਸ਼ਕਲ ਕਰ ਦਿੱਤੀ ਅੰਦਰੂਨੀ ਤੌਰ ਤੇ। ਤਾਂ ਜੀ, ਮੈਂ ਤੁਹਾਨੂੰ ਇੱਕ ਬਿਲਕੁਲ। ਗੱਲ ਦੱਸੀ ਸੀ, ਯਾਦ ਹੈ ਤੁਹਾਨੂੰ? ਸਾਰੇ ਮੀਡੀਆ ਦੇ ਉਲਟ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਜੀ, ਕਿ ਜਿਹੜੀਆਂ ਖਬਰਾਂ ਵੱਡੇ ਵੱਡੇ ਅਖਬਾਰਾਂ ਨੇ ਅੰਗਰੇਜ਼ੀ ਹਿੰਦੀ ਸਾਰਿਆਂ ਨੇ ਛਾਪੀਆਂ ਸੀ
ਕਿ 19 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਫੈਮਿਲੀ ਨੇ ਟਾਈਮ ਮੰਗਿਆ ਹਾਈ ਕਮਾਂਡ ਤੋਂ, ਮੈਂ ਤੁਹਾਨੂੰ ਕੀ ਕਿਹਾ ਸੀ? ਨਹੀਂ ਮੰਗਿਆ ਸੀ। ਜੀ ਨਾ ਜੀ ਟਾਈਮ ਮੰਗਿਆ ਨਾ ਮਿਲਿਆ। ਤਾਂ ਤੁਸੀਂ ਦੇਖ ਲਓ 19 ਲੰਘ ਕੇ ਗਈ ਹੈ ਨਾ ਤੁਹਾਡੇ ਸਾਹਮਣੇ, ਇੱਕ ਹਫ਼ਤਾ ਪਹਿਲਾਂ ਕੋਈ ਜੀ ਹੋਈ ਹੈ ਮੁਲਾਕਾਤ? ਸੋ ਇਹ ਕਹਾਣੀ ਹੈ, ਕਹਾਣੀ ਦਾ ਲੱਭੋ ਲਵਾਬ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਹੁਣ ਕਿਤੇ ਨਾ ਕਿਤੇ ਕਹਿ ਲਓ ਕਿ ਦੇਖ ਰਹੇ ਆ, ਕਿਉਂਕਿ ਉਹਨਾਂ ਨੂੰ ਆਪਣੀ ਪਤਨੀ ਦੇ ਨਾਲ ਹੀ ਐਟ ਦੀ ਐਂਡ ਜਾਣਾ ਪਵੇਗਾ। ਪਰ ਬੀਬੀ ਜੀ ਮੈਨੂੰ ਲੱਗਦਾ ਜਿਸ ਰਫਤਾਰ ਨਾਲ ਜਾ ਰਹੇ ਤਾਂ ਬਹੁਤ ਜਲਦੀ ਹੋ ਸਕਦਾ ਹੈ ਕਿ ਕਾਂਗਰਸ ਦੇ ਵਿੱਚ ਨਾ ਹੋ ਸਕਦਾ ਉਹ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਣ, ਹੋ ਸਕਦਾ ਹੈ। ਜੀ ਕਿਉਂਕਿ ਜਿੱਥੇ ਟਿਕਟ ਜੇ ਚੱਲੇਗਾ ਨਾ ਮਿਲੀ ਚੱਲੂਗੀ ਤਾਂ ਨਾਲ ਤੇਰੇ, ਟਿਕਟ ਜੇ ਨਾ ਟਿਕਟਾਂ ਦੋ ਲੈ ਮਿਲੀ, ਲੈ। ਹਾਂਜੀ, ਜੀ ਜੇ ਟਿਕਟਾਂ ਨਾ ਮਿਲੀ, ਜੇ ਟਿਕਟ ਨਾ ਮਿਲੀ ਗੁਰਪ੍ਰੀਤ, ਤਾਂ ਫਿਰ ਉਹ ਇਲੈਕਸ਼ਨ ਤੇ ਲੜਨਗੇ, ਜਾਂ ਤੇ ਜੀ ਆਜ਼ਾਦ, ਜਾਂ ਫਿਰ ਉਹਨਾਂ ਵਾਸਤੇ ਬੈਸਟ ਆਪਸ਼ਨ ਭਾਰਤੀ ਜਨਤਾ ਪਾਰਟੀ ਹੈ। ਜੀ ਬਿਲਕੁਲ। ਸੋ ਵੇਖਦੇ ਹਾਂ ਬਣਦਾ ਕੀ ਹੈ, 2 ਟਿਕਟਾਂ ਮਿਲ ਜਾਣਗੀਆਂ ਜਾਂ ਫਿਰ ਨਹੀਂ। ਵੈਸੇ ਚਲੋ ਤੁਸੀਂ ਤਾਂ ਵੈਸੇ ਗੱਲ ਕਰ ਰਹੇ ਹੋ ਕਿ ਬੀਬੀ ਸਿੱਧੂ ਹੁਣੀ ਹੁਣ ਅੱਗੇ ਲੱਗੇ ਨੇ। ਅੱਗੇ ਚੱਲੀਏ ਤਾਂ ਉਧਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਾਸ਼ ਨੂੰ ਰਿਲੀਜ਼ ਕਰਵਾਇਆ ਜੀ। ਕਿੱਥੋਂ ਰਿਲੀਜ਼ ਕਰਵਾਇਆ? ਹਾਂਜੀ, ਗੱਲ ਇਹ ਆ ਕਿ ਕਿਤੇ ਤੇ ਜੁਰਮਾਨੇ ਖੁਣੋ ਰਿਲੀਜ਼ ਹੋਣ ਵਾਸਤੇ ਕੈਦੀ ਤਰਸਦੇ ਪਏ, ਕੁਝ 100 ਰੁਪਏ ਦਾ ਜੁਗਾੜ ਨਹੀਂ ਹੁੰਦਾ। ਹੂੰ ਭਾਰਤ ਦੇ ਕੈਦੀਆਂ ਦੀ ਇਹ ਦਾਸਤਾਨ ਹੈ ਸਰ। ਜੀ ਤਾਂ ਮਤਲਬ ਕਿ ਦੂਜੇ ਪਾਸੇ ਡੈਡ ਬੋਡੀਜ਼ ਵੀ ਜੇ ਰਿਲੀਜ਼ ਕਰਾਉਣ ਵਾਸਤੇ ਬਈ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅੱਗੇ ਆਉਣਾ ਪਵੇ, ਤਾਂ ਸਮਝ ਲਓ ਸਾਡੇ ਸਿਸਟਮ ਦੇ ਤੇ ਬੈਂਡ ਬਾਜੇ ਜਿਹੜੇ ਵੱਜੇ ਪਏ ਨੇ। ਜੀ ਖੈਰ, ਮਸਲਾ ਇਹ ਆ ਕਿ ਲੁਧਿਆਣੇ ਦਾ ਇਹ ਸਾਹਮਣੇ ਆਇਆ। ਉਹਦਾ ਪਿਛਲੇ ਕੁਝ ਦਿਨਾਂ ਤੋਂ ਦੇਖੀਏ ਤੇ ਕਾਫੀ ਕੁਛ ਹੈ ਜਿਹੜਾ ਵੇਖਣ ਸੁਣਨ ਵਾਲਾ ਹੈ ਕਿ ਇੱਕ ਹਸਪਤਾਲ ਦੇ ਵਿੱਚੋਂ ਡੈਡ ਬੋਡੀਜ਼ ਜਿਹੜੀਆਂ ਉਹਨਾਂ ਦੀ ਅਦਲਾ ਬਦਲੀ ਹੋ ਜਾਂਦੀ ਹੈ। ਜੀ ਦੂਜੇ ਪਾਸੇ ਜੇ ਤੁਸੀਂ ਵੇਖੋਗੇ, ਇੱਧਰ ਇੱਕ ਬਠਿੰਡਾ ਦਿੱਲੀ ਹਾਰਟ ਸੈਂਟਰ ਆ, ਯਾਨੀ ਦਿਲ ਦੇ ਰੋਗਾਂ ਦਾ ਹਸਪਤਾਲ, ਜੀ ਉੱਥੇ ਇੱਕ ਮਾਈ ਆਈ ਤੇ ਉਸਦੀ ਡੈਥ ਹੋ ਗਈ, ਤੇ ਡੈਡ ਬੋਡੀ ਤੋਂ ਸੋਨੇ ਦੀਆਂ ਵਾਲੀਆਂ ਹੀ ਲੈ ਗਈਆਂ ਸਨ। ਜੀ ਇਹ ਵੀ ਕਮਾਲ ਦੀ ਗੱਲ ਹੈ। ਤੇ ਹੁਣ ਇਹ ਜਿਹੜਾ ਮਾਮਲਾ ਸੀ, ਇਹਦੇ ਵਿੱਚ ਇਹ ਸੀ ਕਿ ਇਲਾਜ ਵਾਸਤੇ ਪਰਿਵਾਰ ਪਹਿਲਾਂ ਹੀ ਖਰਚਾ ਵਰਚਾ ਜੋ ਵੀ ਸੀ ਫੁੱਲ ਵੱਡਾ ਫੁੱਲ ਭਰ ਚੁੱਕਾ ਸੀ, ਪਰ ਜਦੋਂ ਡੈਥ ਹੋ ਗਈ 6-7 ਲੱਖ ਰੁਪਏ ਦਾ ਬਕਾਇਆ ਸੀਗਾ, ਤਾਂ ਫਿਰ ਹਸਪਤਾਲ ਪ੍ਰਸ਼ਾਸਨ ਨੇ ਡੈਡ ਬੋਡੀ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਫਿਰ ਇਸ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਇਹ ਮਾਮਲਾ ਗਿਆ ਤੇ ਉਹਨਾਂ ਦੇ ਮੈਂਬਰਾਂ ਨੇ ਵਿੱਚ ਪੈ ਕੇ ਇਹਦੇ 'ਚ ਇਹ ਕਾਰਵਾਈ ਕਰਵਾਈ ਕਿ ਡੈਡ ਬੋਡੀ ਦਿੱਤੀ ਜਾਣੀ ਚਾਹੀਦੀ ਆ। ਦੇਖੋ, ਮੈਂ ਤਾਂ ਹੀ ਕਹਿਣਾ ਕਿ ਜਿਹੜੀ ਹੈਲਥ ਦੀ ਇਹਨਾਂ ਦੀ ਯੋਜਨਾ ਹੈ, ਜੋ ਪੰਜਾਬ ਸਰਕਾਰ ਲਿਆ ਰਹੀ ਆ ਗੁਰਪ੍ਰੀਤ, ਉਹ ਗੇਮ ਹਾਂ ਚੇਂਜਰ ਸਾਬਤ ਹੋ ਸਕਦੀ ਆ। ਮੈਂ ਜੀ ਹਾਈਸੇ ਕਰਕੇ ਹੀ ਕਹਿਣਾ, ਹਾਈਸੇ ਕਰਕੇ ਕਹਿਣਾ। ਤੋ ਗੱਲ ਇਹ ਆ ਕਿ ਭਾਈ ਪੰਜਾਬ ਹਿਊਮਨ ਰਾਈਟ ਕਮਿਸ਼ਨ ਦੇ ਜਿਹੜੇ ਇਹ ਮੈਂਬਰ ਨੇ, ਉਹ ਹਸਪਤਾਲ ਦੇ ਵਿੱਚ ਪਹੁੰਚੇ। ਹਸਪਤਾਲ ਤੋਂ ਫਿਰ ਇਹ ਜਿਹੜੀ ਡੈਡ ਬੋਡੀ ਸੀ ਉਹ ਰਿਲੀਜ਼ ਕਰਵਾਈ। ਕਮਿਸ਼ਨ ਦੇ ਮੈਂਬਰ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਮਾਮਲਾ ਹੈ ਜਿਹਦੇ 'ਚ ਹਸਪਤਾਲ ਤੋਂ ਡੈਡ ਬੋਡੀ ਰਿਲੀਜ਼ ਕਰਾਈ ਗਈ ਹੋਵੇ। ਯਾਨੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਹੈ ਅਜੇ ਆ ਕੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਡੈਡ ਬੋਡੀ ਇਸ ਤਰ੍ਹਾਂ ਰਿਲੀਜ਼ ਕਰਾਈ ਹੋਵੇ। ਤੇ ਇਹਦੇ ਵਿੱਚ ਦੱਸਦੇ ਆ ਕਿ ਪਰਿਵਾਰ ਵਾਲੇ 17 ਲੱਖ ਰੁਪਏ ਦੇ ਦੇਣਦਾਰ ਸਨ, ਤੇ ਉਹਨਾਂ ਨੇ ਇਲਾਜ ਤੇ 11 ਲੱਖ ਰੁਪਏ ਹੀ ਹਸਪਤਾਲ ਨੂੰ ਜਮ੍ਹਾਂ ਕਰਾਏ, ਬਾਕੀ 6 ਲੱਖ ਰੁਪਈਆ ਉਹਨਾਂ ਦਾ ਦੇਣ ਵਾਲਾ ਸੀ। ਤਾਂ ਡੀਐਮਸੀ ਦਾ ਇਹ ਮਾਮਲਾ ਹੈ। 17 ਲੱਖ ਦੇ ਵਿੱਚ ਇਹ ਪੈਕੇਜ ਸੀਗਾ। ਤੁਸੀਂ ਹੁਣ ਦੇਖ ਲਓ ਸਰ, ਕਿੰਨੀ ਜ਼ਿਆਦਾ ਵੱਡੀ ਅਮਾਉਂਟ ਹੈ ਇਲਾਜ ਵਾਸਤੇ ਇੰਡੀਆ 'ਚ। ਬਿਲਕੁਲ ਅਮਰੀਕਾ ਕੈਨੇਡਾ 'ਚ ਤੇ ਇਲਾਜ ਮਹਿੰਗੇ ਹੈਗੇ ਨੇ, ਆਪਾਂ ਸੁਣਦੇ ਆ, ਜੀ ਪਰ ਇੰਡੀਆ 'ਚ ਵੇਖੋ ਕਿੱਡੇ ਕਿੱਡੇ ਬਿੱਲ ਬਣ ਰਹੇ ਨੇ। ਤਾਂ ਮੈਂ ਕਹਿ ਰਿਹਾ ਕਿ ਗੇਮ ਚੇਂਜਰ ਸਾਬਤ ਹੋ ਸਕਦੀ ਹੈ, ਕਿਉਂਕਿ ਬੜਾ ਮਤਲਬ ਕਿ ਘੱਟ ਪਰਸੈਂਟੇਜ ਮਾਮਲੇ ਹੁੰਦੇ ਆ ਕਿ ਜਿਹੜੇ ਇੱਥੋਂ ਤੱਕ ਐਡੇ ਵੱਡੇ ਬਿੱਲ ਤੱਕ ਜਾਂਦੇ, ਬਹੁਤੇ 2-4-10 ਲੱਖ ਵਾਲੇ ਹੈਗੇ। ਜੀ ਤਾਂ ਉਹ ਵੀ ਅਮਾਉਂਟ ਇੰਡੀਆ 'ਚ ਬਹੁਤ ਵੱਡੀ ਆ ਗਰੀਬ ਵਾਸਤੇ। ਸੋ ਇਸ ਕਰਕੇ ਉਹਦਾ ਲਾਭ ਕਾਰਡ ਦਾ ਹਰੇਕ ਨੂੰ ਮਿਲ ਸਕਦਾ ਜਿਨ੍ਹਾਂ ਦੀ ਮਤਲਬ ਕਿ ਲਗਨ ਹੋਈ। ਇਹਨਾਂ ਨੇ ਕਾਮਯਾਬੀ ਦੇ ਨਾਲ ਉਹ ਸਕੀਮ ਲਾਗੂ ਕਰ ਦਿੱਤੀ। ਤਾਂ ਬਹਰਹਾਲ ਮੇਰੇ ਖਿਆਲ ਦੇ ਨਾਲ ਕਾਨੂੰਨ ਹੀ ਕੁਝ ਇਸ ਤਰ੍ਹਾਂ ਦੇ, ਨਿਯਮ ਹੀ ਕੁਝ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਗੁਰਪ੍ਰੀਤ, ਕਿ ਇਦਾਂ ਦੀ ਕਿਤੇ ਵੀ ਨੌਬਤ ਨਾ ਆਵੇ। ਜੀ ਬਿਲਕੁਲ।
ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਸੰਧਵਾ ਸਾਹਿਬ ਕਹਿ ਰਹੇ ਨੇ ਵੀ ਸਰਕਾਰ ਦਖਲ ਨਹੀਂ ਦੇ ਰਹੀ। ਕਿੱਥੇ ਸਰਕਾਰ ਦਖਲ ਨਹੀਂ ਦੇ ਰਹੀ? ਇਹ ਸਕਾਰਾਤਮਕ ਗੱਲ ਹੈ ਜਾਂ ਨਕਾਰਾਤਮਕ? ਨਹੀਂ ਦੇਖੋ, ਸਕਾਰਾਤਮਕ ਇਹਨਾਂ ਦੇ ਭਾਦੀ ਤੇ ਸਕਾਰਾਤਮਕ ਹੀ ਆ ਨਾ, ਜੇ ਸੰਧਵਾ ਸਾਹਿਬ ਕਹਿ ਰਹੇ ਆ। ਪਰ ਜੀ, ਗੱਲ ਦੂਸਰੇ ਪੱਖ ਤੋਂ ਵੇਖਣ ਵਾਲੀ ਹੈ ਕਿ ਨਕਾਰਾਤਮਕ ਹੈ ਜਾਂ ਸਕਾਰਾਤਮਕ ਹੈ। ਤਾਂ ਮਾਮਲਾ ਜੀ, ਪਾਵਨ ਸਰੂਪਾਂ ਦੇ ਨਾਲ ਜੋ ਜੁੜਿਆ ਹੈ, ਉਹਦੇ ਸੰਦਰਭ 'ਚ ਹੈ। ਕਿਉਂਕਿ ਦੇਖੋ ਬਹੁਤ ਸਾਰੇ ਮਤ ਐਸੇ ਆ ਰਹੇ ਆ ਕਿ ਜੋ ਇਹਨਾਂ ਨੇ ਕੀਤਾ, ਪਰਚਾ ਦਰਜ ਕਰਵਾਇਆ, ਸਰਕਾਰ ਨੇ ਫਿਰ SIT ਬਣਾਈ ਤੇ ਇਹ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਹੈ। ਤੇ ਇਹ ਦਖਲ ਦਾ ਰਸਤਾ ਜੇ ਖੁੱਲ ਗਿਆ ਤੇ ਗਾਂ ਤੋਂ ਵੀ ਚੀਜ਼ਾਂ ਜਿਹੜੀਆਂ ਕਸੂਤੀਆਂ ਹੋ ਜਾਣਗੀਆਂ। ਹੁਣ ਸੰਧਵਾ ਸਾਹਿਬ ਦੀ ਇਹ ਟਿੱਪਣੀ ਆ ਕਿ ਭਾਈ ਸਰਕਾਰ ਨੇ ਦਖਲ ਨਹੀਂ ਦਿੱਤਾ ਬਲਕਿ ਆਪਣਾ ਫਰਜ਼ ਨਿਭਾਇਆ ਇਸ ਸੰਦਰਭ ਵਿੱਚ। ਠੀਕ ਆ, ਠੀਕ ਹੋ ਗਿਆ। ਤੇ ਪਰ ਤੁਸੀਂ ਤੇ ਬਰਗਾੜੀ ਦੇ ਵਿੱਚ ਬੈਠ ਕੇ, ਬਾਈਬਲ ਦੇ ਵਿੱਚ ਬੈਠ ਕੇ, ਕੋਟਕਪੂਰੇ ਦੇ ਵਿੱਚ ਬੈਠ ਕੇ ਭਰੋਸੇ ਦਿੰਦੇ ਰਹੇ। ਜੀ, ਤੁਸੀਂ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਇੱਕ ਵਾਰੀ ਕਿ ਜੇ ਨਾ ਹੋਇਆ ਤੇ ਫਿਰ ਸਰਕਾਰ ਚੋਂ ਬਾਹਰ ਆ ਜਾਾਂਗੇ। ਕਿੱਡੀ ਕੁ ਗੱਲ ਆ ਗੁਰੂ ਸਾਹਿਬ ਦੀ ਹਾਜ਼ਰੀ 'ਚ। ਮੈਂ ਤੁਹਾਨੂੰ ਯਾਦ ਕਰਵਾ ਦਿੰਦਾ ਬਿਲਕੁਲ। ਵੀ ਯਾਨੀ ਜੇ ਤੁਸੀਂ ਇੱਕ ਧਾਰਮਿਕ ਮਾਮਲੇ ਦੇ ਵਿੱਚ ਇਹਨੂੰ ਫਰਜ਼ ਨਿਆਸ਼ੀ ਸਮਝਦੇ ਹੋ ਕਿ ਹਾਂ ਇਹ ਸਾਡਾ ਫਰਜ਼ ਆ, ਅਸੀਂ ਨਿਭਾਇਆ, ਤੇ ਫਿਰ ਸਰ ਦੂਜੇ ਧਾਰਮਿਕ ਮਾਮਲਿਆਂ ਦੇ ਵਿੱਚ ਗੋਲੀ ਕਾਂਡ ਆ ਜਿਹੜੇ ਜਾਂ ਬੇਅਦਬੀ ਵਾਲੇ ਮਾਮਲੇ ਆ, ਉਹਨਾਂ ਦੇ ਵਿੱਚ ਵੀ ਫਰਜ਼ ਨਿਭਾ ਦਿਓ ਨਾ। ਲੱਗਦੇ ਹੱਥ ਤੁਹਾਡੇ ਏਰੀਏ ਦੇ ਤੇ ਹੈਗੇ ਨੇ। ਜੀ, ਸੁਖਰਾਜ ਸਿੰਘ ਨਾਲ ਤਾਂ ਤੁਹਾਡੀ ਗੁੱਡ ਵੈਲ ਹੁੰਦੀ ਸੀ, ਕਦੇ ਬਹੁਤ ਅੱਛੀ ਯਾਰੀ ਦੋਸਤੀ ਸੀ ਤੁਹਾਡੀ। ਤੁਸੀਂ ਅਕਸਰ ਜੀ, ਜਾਇਆ ਕਰਦੇ ਸੀ ਕਿਉਂਕਿ ਮੈਂ ਸਾਰਾ ਕੁਝ ਜਾਣਦਾ। ਕੁਲਤਾਰ ਸਿੰਘ ਸੰਧਵਾ ਜੀ ਮੈਨੂੰ ਨਿੱਜੀ ਤੌਰ ਤੇ ਜਾਣਦੇ ਨੇ। ਜੀ, ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਆ। ਅਸੀਂ ਇਹਨਾਂ ਨੂੰ ਆਪੋਜੀਸ਼ਨ 'ਚ ਜਦੋਂ ਹੁੰਦੇ ਸੀ ਅਕਸਰ ਮਿਲਦੇ ਹੁੰਦੇ ਸੀ ਕੁੜਤੇ ਪਜਾਮੇ 'ਚ ਸਾਨੂੰ। ਤਾਂ ਇਹ ਜੀ, ਸਾਡੀ ਸ਼ਕਲ ਨਹੀਂ ਭੁੱਲੇ ਹੋਣਗੇ। ਤਾਂ ਇਸ ਕਰਕੇ ਅਸੀਂ ਇਹਨਾਂ ਨੇ ਜੋ ਕੀਤਾ ਕਰਾਇਆ ਉਹ ਸਾਰਾ ਯਾਦ ਕਰਾ ਰਹੇ ਹਾਂ। ਅੱਛਾ, ਜੀ, ਚਲੋ ਅੱਜ ਤੁਸੀਂ ਇਹ ਟਿੱਪਣੀ ਤੇ ਕਰ ਰਹੇ ਹੋ। ਅੱਜ ਇਹ ਟਿੱਪਣੀ ਤੇ ਤੁਸੀਂ ਕਰ ਰਹੇ ਹੋ ਤੇ ਤੁਸੀਂ ਜਦੋਂ ਇਹ ਸਾਰਾ ਕੁਝ ਹੋਇਆ ਸ਼ੁਰੂ ਤੇ ਤੁਸੀਂ ਜਾ ਕੇ ਹਿੱਸਾ ਵੀ ਲਿਆ। ਪਰ ਜਦੋਂ ਤੁਹਾਨੂੰ ਪੰਜਾਬ ਦੇ ਪ੍ਰਸ਼ਾਸਨ ਸਬੰਧ ਦੇ ਵਿੱਚ ਕੋਈ ਸਵਾਲ ਕੀਤਾ ਜਾਂਦਾ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹਦਾ ਜਵਾਬ ਦਿਓ, ਤੁਹਾਡੀ ਸਰਕਾਰ ਐ ਕਰ ਰਹੀ ਆ, ਤਾਂ ਫਿਰ ਤੁਸੀਂ ਉੱਥੇ ਕਹਿੰਦੇ ਹੋ ਕਿ ਮੇਰੇ ਕੋਲ ਤੇ ਬਈ ਸਪੀਕਰ ਦੀ ਸਨਮਾਨਿਤ ਪਦਵੀ ਹੈ, ਮੈਂ ਇਹਨਾਂ ਗੱਲਾਂ ਤੇ ਟਿੱਪਣੀ ਨਹੀਂ ਕਰਨੀ। ਤਾਂ ਫਿਰ ਚੋਣ ਹੂੰ, ਵੀ ਟਿੱਪਣੀ ਜਿਹੜੀ ਆ ਤੁਹਾਡੀ ਜੇ ਆਏਗੀ ਤਾਂ ਫਿਰ ਉਹ ਵੀ ਘੱਟੋ ਘੱਟ ਅੱਧੀ ਦੂਰੀ ਨਹੀਂ ਆਉਣੀ ਚਾਹੀਦੀ। ਉਹ ਸਾਰੇ ਪਰਿਪੇਖ ਚ ਆਉਣੀ ਚਾਹੀਦੀ ਆ ਕਿ ਅਸੀਂ ਦੂਜੇ ਮਾਮਲੇ ਵੀ ਜਿਹੜੇ ਆ, ਬਰਗਾੜੀ ਵਾਲਾ ਹੈ ਜਾਂ ਸੌਰੀ ਬਾਈਬਲ ਵਾਲਾ ਹੈ ਜਾਂ ਕੋਟਕਪੂਰੇ ਵਾਲਾ ਹੈ, ਭਈ ਅਸੀਂ ਸਾਰੇ ਹੱਲ ਕਰਵਾਵਾਂਗੇ। ਜੀ, ਬਿਲਕੁਲ। ਇਹ ਗੱਲ ਤਾਂ ਹੋਣੀ ਚਾਹੀਦੀ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਨਗਰ ਕੀਰਤਨ ਦੇ ਫਲੈਕਸ ਪਾੜਨ ਵਾਲਾ ਕਾਬੂ ਆ ਗਿਆ ਜੀ। ਇਹ ਤੁਹਾਡੇ ਜਲੰਧਰ ਦੇ ਵਿੱਚ ਬਹੁਤ ਰੌਲਾ ਪਿਆ ਸੀਗਾ। ਅੱਜ ਮੈਂ ਜੀ, ਸਵੇਰੇ ਹੀ ਇੱਕ ਬਿਲਕੁਲ। ਤੜਕੇ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਲੋਕ ਬੜੇ ਰੋਹ ਦੇ ਵਿੱਚ ਸਨ ਕਿ ਭਾਈ ਇਹ ਲਗਾਤਾਰ ਜਿਹੜੇ ਆ ਉਹ ਫਲੈਕਸ ਸਾਡੇ ਪਾੜੇ ਜਾ ਰਹੇ ਆ ਤੇ ਫਿਰ ਅਖੀਰ ਇੱਕ ਮੁਲਜ਼ਮ ਜਿਹੜਾ ਹੈ ਉਹ ਫੜ ਲਿਆ ਜਾਂਦਾ ਹੈ। ਜੀ, ਜਲੰਧਰ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਪੁਰਬ ਆ ਰਿਹਾ ਹੈ। ਇਸ ਸੰਦਰਭ ਦੇ ਵਿੱਚ ਜਿਹੜੇ ਨਗਰ ਕੀਰਤਨ ਨਿਕਲ ਰਹੇ ਆ ਅਲੱਗ-ਅਲੱਗ ਇਲਾਕਿਆਂ ਦੇ ਵਿੱਚ, ਉਸ ਸੰਬੰਧੀ ਜਿਹੜੇ ਫਲੈਕਸ ਬੋਰਡ ਲਾਏ ਗਏ ਸੀ, ਇਹਨਾਂ ਨੂੰ ਪਾੜਨ ਦਾ ਇਹ ਮਾਮਲਾ ਸੀ। ਦਮੋਰੀਆ ਪੁਲ ਦੇ ਕੋਲ ਬੀਤੀ ਰਾਤ ਤੇ ਦੱਸਦੇ ਆ ਕਿ ਫਲੈਕਸ ਬੋਰਡ ਪਾੜ ਦਾ ਬੰਦਾ ਜਿਹੜਾ ਫੜਿਆ ਗਿਆ ਜੀ, ਤੇ ਕੁੱਟਮਾਰ ਵੀ ਕੀਤੀ ਗਈ ਹੈ ਤੇ ਫਿਰ ਥਾਣਾ ਨੰਬਰ 3 ਦੇ ਵਿੱਚ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਕਹਿੰਦਾ ਹੈ ਕਿ ਆਰਟਸ ਦੇ ਮਾਲਕ ਜਿਹੜੇ ਆ ਉਹਨਾਂ ਦੇ ਕਹਿਣ ਤੇ ਇਸਨੇ ਇਹ ਕਾਰਵਾਈ ਅੰਜਾਮ ਦਿੱਤੀ ਆ ਤੇ ਮਾਲਕ ਹੈ ਜਿਹੜਾ ਸ਼ਾਮ ਆਰਟਸ ਦਾ ਕੋਈ, ਉਹਨੂੰ ਤੇ ਇਹ ਜਿਹੜਾ ਪ੍ਰਦੀਪ ਆ, ਇਹਨਾਂ ਦੋਨਾਂ ਨੂੰ ਨਾਮਜ਼ਦ ਕਰ ਲਿਆ ਗਿਆ। ਤਾਂ ਜੀ, ਮਤਲਬ ਇਹ ਹੁਣ ਜਿਹੜਾ ਇਹਦਾ ਮਾਲਕ ਸੀ ਉਹ ਕਿਉਂ ਪੜਵਾ ਰਿਹਾ ਸੀਗਾ ਫਲੈਕਸ, ਇਹ ਵੀ ਤੇ ਜੀ, ਦੇਖਣ ਦੀ ਜ਼ਰੂਰਤ ਹੈ ਨਾ। ਉਹਦਾ ਕੀ ਹਿੱਤ ਸੀ? ਕੀ ਕੋਈ ਉਹਦੇ ਵਿੱਚ ਕੋਈ ਕਮਿਊਨਲ ਸੋਚ ਹੈ ਜਾਂ ਉਸਦਾ ਕੋਈ ਇੰਟਰਸਟ ਸੀ ਇਹਦੇ ਵਿੱਚ ਜੁੜਿਆ? ਇਹ ਤੇ ਮੈਨੂੰ ਸਪਸ਼ਟ ਨਹੀਂ ਹੈ। ਪਰ ਇਦਾਂ ਦੀਆਂ ਹੋਸ਼ੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ। ਆ ਤੁਸੀਂ ਦੇਖੋ, ਈਸਾਈਆਂ ਦਾ ਤਿਉਹਾਰ ਸੀ ਇੱਥੇ ਆਪਣੇ ਵੀ, ਵੈਸੇ ਤੁਹਾਡੇ ਜਲੰਧਰ ਤੋਂ ਹੀ ਹੈ ਮੇਰੇ ਖਿਆਲ ਦੇ ਨਾਲ, ਇੱਕ ਵਿਵਾਦ ਸੀ ਕਿ ਉਹਨਾਂ ਦੇ ਸਮਾਗਮ ਦੇ ਅੱਗੇ ਲੰਗਰ ਲਾ ਕੇ ਡੀਜੇ ਲਾਇਆ ਗਿਆ, ਉਹਨਾਂ ਦਾ ਦੋਸ਼ ਸੀ। ਇਹਨਾਂ ਜੀ, ਚੀਜ਼ਾਂ ਜੀ, ਤੋਂ ਬਚਣਾ ਚਾਹੀਦਾ। ਲੰਗਰ ਕੋਈ ਮਾੜੀ ਚੀਜ਼ ਨਹੀਂ, ਲੰਗਰ ਤੇ ਈਸਾਈ ਵੀ ਆ ਕੇ ਛਕ ਸਕਦੇ ਆ ਜੇ ਕੋਈ ਭੁੱਖਾ ਹੂੰ, ਹੋਊਗਾ, ਕਿਉਂਕਿ ਲੰਗਰ ਦੇ ਵਿੱਚ ਸਭ ਦਾ ਸਵਾਗਤ ਹੁੰਦਾ ਹੈ, ਜੀ, ਕਿਸੇ ਨੂੰ ਮਨਾ ਨਹੀਂ।
ਪਰ ਜੇ ਕੋਈ ਆਪਦੀ ਪ੍ਰਾਰਥਨਾ ਕਰ ਰਿਹਾ ਹੈ, ਤਾਂ ਉਹਦੇ ਲਾਗੇ ਮੇਰੇ ਖਿਆਲ ਦੇ ਨਾਲ ਡੀਜੇ ਵਜਾਉਣਾ ਵੀ ਸਿਆਣਪ ਨਹੀਂ ਹੈਗੀ। ਤੇ ਬਾਕੀ ਜੀ, ਬਾਕੀ ਰਹਿੰਦਾ ਖੂੰਹਦਾ ਜਿਹੜਾ ਇਹਨਾਂ ਹਿੰਦੂ ਤਵੀਆਂ ਨੇ ਜਲੂਸ ਕਢਾਇਆ ਤੇ ਆਪਣਾ ਦੋਗਲਾਪਣ ਵਿਖਾਇਆ ਹੈ, ਉਹ ਤੇ ਤੁਸੀਂ ਦੇਖੋ ਨਾ ਕਿ ਇੱਕ ਪਾਸੇ ਕ੍ਰਿਸਮਸ ਦੀ ਸਮੱਗਰੀ ਤੋੜ ਰਹੇ ਸੀਗੇ ਜੀ, ਇਹਨਾਂ ਦੇ ਗੁੰਡੇ, ਹਿੰਦੂ ਤਵੀ ਗੁੰਡੇ, ਤੇ ਦੂਜੇ ਪਾਸੇ ਇਹਨਾਂ ਦਾ ਜਿਹੜਾ ਨਾਨ ਬਾਇਓਲੋਜੀਕਲ, ਹੁਣ ਕੀ ਕਹੀਏ, ਬੌਸ ਕਹੀਏ, ਕੀ ਕਹੀਏ, ਕਿ ਜੀ, ਉਹ ਜਾ ਕੇ ਤੇ ਇੱਕ ਚਰਚ ਦੇ ਵਿੱਚ ਪ੍ਰਾਰਥਨਾ ਸਭਾ 'ਚ ਹਿੱਸਾ ਲੈ ਰਿਹਾ ਸੀ, ਨਰਿੰਦਰ ਜੀ, ਮੋਦੀ ਜੀ। ਬਿਲਕੁਲ। हुँ, ਮਤਲਬ ਕਿ ਦੋਗਲਾਪਣ ਵੀ ਹੈ, ਗੁੰਡਾਗਰਦੀ, ਔਰ ਪੂਰੇ ਸੰਸਾਰ ਦੀ ਕਵਰੇਜ ਹੋਈ ਹੈ ਇਸ ਸੰਦਰਭ 'ਚ। ਤਾਂ ਮਤਲਬ ਕਿ ਇਹ ਘਟਨਾਵਾਂ ਜਿਹੜੀਆਂ, ਫਿਰ ਤੁਹਾਨੂੰ ਪਤਾ, ਜੇ ਕਿਤੇ ਹੁਣ ਜਿਵੇਂ ਨਿਊਜ਼ੀਲੈਂਡ ਦੀ ਘਟਨਾ ਵਾਪਰੀ ਸੀ, ਸਾਡਾ ਤਿੱਖਾ ਰੋਹ ਸੀ ਉਸ ਸੰਬੰਧ ਦੇ ਵਿੱਚ। ਤਾਂ ਇਸ जी, ਤਰ੍ਹਾਂ ਮਤਲਬ ਕਿ ਇੱਥੇ ਵੀ ਸਾਨੂੰ ਵੇਖਣਾ ਤੇ ਵਾਚਣ ਦੀ ਜ਼ਰੂਰਤ ਆ। ਪਰ ਪੰਜਾਬ ਦੀ ਉਹ ਘਟਨਾ ਜ਼ਿਆਦਾ ਹਾਈਲਾਈਟ ਹੋਈ ਹੈ, ਜਦ ਕਿ ਜਿਹੜੀ ਹਿੰਦੂ ਤਵੀ ਗੁੰਡਿਆਂ ਨੇ ਗੁੰਡਾਗਰਦੀ ਕੀਤੀ ਆ, ਨੈਸ਼ਨਲ ਮੀਡੀਆ ਜਾਂ ਸਾਡਾ ਪੰਜਾਬੀ ਮੀਡੀਆ ਵੀ ਨਹੀਂ ਉਹਨਾਂ ਨੂੰ ਦਿਖਾਉਂਦਾ। ਪੰਜਾਬੀ ਮੀਡੀਆ ਤੇ ਨੈਸ਼ਨਲ ਚੀਜ਼ਾਂ ਤੇ ਕਵਰੇਜ ਕਰਨੋਂ ਹੀ ਹਟ ਗਿਆ। जी, ਆਪਾਂ बिल्कुल। ਸਗੋਂ ਇੱਥੇ ਬੈਠੇ, ਦੂਰ ਬੈਠੇ ਆਡੀਅנס ਵਾਲੇ ਸੁਣ ਲੈਂਦੇ ਆ ਕਿ ਆ ਬੇਲਾ ਆਇਆ ਜੀ, ਆਹ ਰੌਲਾ ਚੱਲ ਰਿਹਾ ਜੀ, ਫਲਾਂ ਚੱਲ ਰਿਹਾ। ਇੱਥੇ ਪੰਜਾਬ ਦੇ ਵਿੱਚ ਤੇ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਚੀਜ਼ਾਂ ਤੋਂ ਹਟ ਹੀ ਗਿਆ, ਉਹਨਾਂ ਨੂੰ ਤੇ ਨੈਸ਼ਨਲ ਮੁੱਦਿਆਂ ਦੀ ਸਮਝ ਹੀ ਨਹੀਂ ਆਉਂਦੀ ਕਿ ਕੀ ਚੱਲ ਰਿਹਾ। ਤਾਂ ਇਸ ਇੱਥੇ ਕਰਕੇ ਤਾਂ ਇੱਕ ਬਸ ਛੋਟਾ ਜਿਹਾ ਮੁੱਦਾ ਚਾਹੀਦਾ ਵੀ ਭਾਈ ਫਲਾਨੀ ਜਗ੍ਹਾ ਫਲਾਣੇ ਬੰਦੇ ਨੇ ਫਲਾਣੇ ਨੂੰ ਇਹ ਚੀਜ਼ ਕਹਿਤੀ, ਚਲੋ ਸਾਰੇ ਕੈਮਰੇ ਚੱਕ ਕੇ ਉੱਥੇ ਹਾਂਜੀ, ਚੱਲਦੇ ਆ ਆ। ਘੋੜਿਆਂ ਦਾ ਫੈਸਲਾ ਕਰਾਉਣ ਤੁਰ ਪਏ, ਜਿਨ੍ਹਾਂ ਦੇ ਘਰੇ ਆਪਦੇ ਕੱਟਾ ਨਹੀਂ ਹੈਗਾ, ਉਹ ਘੋੜਿਆਂ ਦਾ ਫੈਸਲਾ ਕਰਾਉਂਦੇ ਫਿਰਦੇ ਨੇ ਜਾ ਕੇ ਬਿ ਮੀਡੀਆ ਵਾਲੇ। ਬਿਲਕੁਲ, ਬਿਲਕੁਲ ਜੀ। ਇਹ ਚੱਲੀ ਜਾਂਦਾ ਇੱਥੇ ਤਾਂ। ਚਲੋ ਤਰਾਸਦੀ ਹੈ ਸਾਡੇ ਸਮਾਜ ਦੀ, ਸਾਡੇ ਕੁਨਬੇ ਦੀ। ਚਲੋ ਅੱਗੇ ਚੱਲੀਏ ਤਾਂ ਉੱਧਰ ਸਰਕਾਰ ਨੇ ਅਜੀਬੋ-ਗਰੀਬ ਕਾਪੀਰਾਈਟ ਭੇਜਤਾ ਜੀ। ਸਰਕਾਰ ਕਹੀਏ ਜਾਂ ਫਿਰ ਸਰਕਾਰ 'ਚ ਮੌਜੂਦ ਪਾਰਟੀ ਕਹੀਏ? ਸਰਕਾਰ ਹੀ ਕਹਿ ਸਕਦੇ ਆ ਜੀ। ਦੇਖੋ ਹੁਣ ਆਮ ਆਦਮੀ ਪਾਰਟੀ ਨੇ ਦੱਸ ਦਿਆ ਕਿ ਭੇਜਿਆ ਹੈ, ਤਾਂ ਆਮ ਆਦਮੀ ਜੀ, ਪਾਰਟੀ ਦੀ ਸਰਕਾਰ ਹੈ। ਜੀ, ਤਾਂ ਗੱਲ ਇਹ ਹੈ ਕਿ ਮਨਿੰਦਰਜੀਤ ਜੈਤੋਂ ਵਾਲਾ ਮੁੰਡਾ ਜਿਹੜਾ ਪੱਤਰਕਾਰੀ ਕਰਦਾ ਹੈ, ਤਾਂ ਉਹਦੀ ਆਲੋਚਨਾ ਤਿੱਖੀ ਹੋ ਸਕਦੀ ਹੈ, ਕਿਸੇ ਦੀ ਪਸੰਦ ਕਿਸੇ ਦੀ ਨਾ ਪਸੰਦ ਹੋ ਸਕਦੀ ਹੈ। ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਕਾਪੀਰਾਈਟ ਆਇਆ ਹੈ, ਵਾਕਿਆ ਉਹ ਹੈਰਾਨ ਕਰਦਾ ਹੈ ਨਾ ਜੀ, ਕਿ ਕਾਪੀਰਾਈਟ ਆਇਆ ਹੈ, ਉਹਨਾਂ ਨੇ ਕੁਝ ਵਿਜ਼ੂਅਲ ਇਸਤੇਮਾਲ ਕੀਤੇ ਨੇ ਸ਼ਾਇਦ ਵਿਧਾਨ ਸਭਾ ਦੀ ਕਾਰਵਾਈ ਦੇ, ਜੀ, ਤੇ ਉਹਦੇ ਚ ਕਾਪੀਰਾਈਟ ਆ ਗਿਆ। ਜੀ, ਇਹ ਤੇ ਬੜਾ ਵੱਡਾ ਸਵਾਲ ਹੈ ਨਾ ਗੁਰਪ੍ਰੀਤ, ਕਿ ਇਦਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਆ, ਤੇ ਸਗੋਂ ਸਰਕਾਰ ਤਾਂ ਰਿਲੀਜ਼ ਕਰਦੀ ਹੈ ਨਾ, ਜੀ, ਲਾਈਵ ਕਰਦੀ ਹੈ ਕਿ ਉਹ ਪਬਲਿਕ ਡੋਮੇਨ ਚ ਚਲਾ ਜਾਵੇ। ਤੇ ਜਿਹੜਾ ਸਾਰਾ ਤੁਸੀਂ ਦੇਖੋ ਕਿ ਤਾਮਝਾਮ ਮਸ਼ੀਨਰੀ ਤੋਂ ਲੈ ਕੇ ਜਿਹੜਾ ਅਫੀਸ਼ੀਅਲ ਇਹਨਾਂ ਦਾ ਹੁੰਦਾ ਵਾ, YouTube ਚੈਨਲ ਜਾਂ ਹੋਰ, ਉਹ ਸਾਰਾ ਜੀ, ਪੰਜਾਬ ਗਵਰਨਮੈਂਟ ਦਾ ਹੁੰਦਾ ਹੈ ਨਾ। ਜੀ, ਜੀ। ਤਾਂ ਫਿਰ ਆਮ ਆਦਮੀ ਪਾਰਟੀ ਦੀ ਉਹ ਪ੍ਰਾਪਰਟੀ ਕਿੱਦਾਂ ਹੋ ਗਈ ਜੀ? हुँ, ਇੰਟੈਲੈਕਚੁਅਲ बिल्कुल। ਪ੍ਰਾਪਰਟੀ ਇਹਨਾਂ ਦੀ ਕਿੱਦਾਂ ਹੋ ਗਈ? हुँ, ਤੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਜਿਹੜੇ ਵਿਜ਼ੂਅਲ ਨਿਕਲਦੇ ਨੇ, ਉਹਨਾਂ ਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ। जी, तो मतलब कि ये ਕਾਫੀ ਵਿਵਾਦਤ ਮਾਮਲਾ ਹੈ, ਵਿਵਾਦਤ ਮਾਮਲਾ ਹੈ। ਤੇ ਇਹਨਾਂ ਦਾ ਜਿਹੜਾ ਕਾਪੀਰਾਈਟ ਭੇਜਣ ਦਾ ਮਕਸਦ ਆ, ਉਹ ਇੱਕੋ ਹੀ ਹੁੰਦਾ ਹੈ, ਉਹਦਾ ਏਜੰਡਾ ਇੱਕੋ ਸੂਤਰੀ ਆ ਗੁਰਪ੍ਰੀਤ, ਕਿ ਬਈ ਬੰਦਿਆਂ ਨੂੰ ਤੰਗ ਕਰੋ, ਪਰੇਸ਼ਾਨ ਕਰੋ, ਕਿਸੇ ਦਾ ਮੋਨੀਟਾਈਜੇਸ਼ਨ ਉਡਾ ਦਿਓ ਜਾਂ ਏਦਾਂ ਕਰੋ, ਅਗਲੇ ਦਾ ਇਹ ਖੜੇ ਪੈਰ ਨੁਕਸਾਨ ਹੋ ਜਾਂਦਾ। ਹੋਰ ਇਹਦੇ ਚ ਕੀ ਆ? ਕੁਝ ਨਹੀਂ जी, ਹੈਗਾ। ਪਰ ਇਹ ਗਲਤ ਗੱਲਾਂ ਨੇ, ਇਦਾਂ ਦੇ ਹੋਸ਼ੇ ਹੱਥ ਕੰਡੇ ਜਿਹੜੇ ਉਹ ਨਹੀਂ ਅਪਣਾਉਣੇ ਚਾਹੀਦੇ। ਆਪਾਂ ਦੇਖਦੇ ਆ, ਮੈਂ ਖੁਦ ਕਈ ਵਾਰ ਪੋਸਟ ਕਰਦਾ ਫੋਟੋ ਲੈ ਕੇ ਜਾਂ ਕੁਝ ਵੀ ਆ, ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਹੁਣ ਕੱਲ ਨੂੰ ਤੁਸੀਂ ਤੇ ਕਹਿ ਦਿਓ ਕਿ ਮਾਨ ਸਾਹਿਬ ਦੀ ਫੋਟੋ ਵੀ ਨਾ ਇਸਤੇਮਾਲ ਕਰੋ, ਉਹਦੇ बिल्कुल। ਤੇ ਵੀ ਕਾਪੀਰਾਈਟ ਭੇਜ ਦਿਓ ਕਿ ਉਹ ਤਾਂ ਸਾਡੀ ਪਾਰਟੀ ਦਾ ਮੈਂਬਰ ਹੈ। ਬਹੁਤ ਗਲਤ ਗੱਲ ਹੈ ਜੀ, ਬਹੁਤ ਗਲਤ ਗੱਲ ਹੈ। ਜੀ, ਗਲਤ ਗੱਲ ਹੈ। ਸੋ ਇਹੋ ਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ। ਸਰਕਾਰ ਹੋਸ਼ੀ ਰਾਜਨੀਤੀ ਤੇ ਉਤਰੀ ਹੋਈ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ।